बेलियो मियाँ आसफ पंजाबी PK TV ਦੇ ਨਾਲ जन्म स्थान तो एक बार फिर तुहाडी खिदमत हाज़र हाँ। इस टाइम मैं मौजूद हाँ प्रशादे वाले पासे ही, हाले तक मैं इधरों गया नहीं तो मेरे नाल इस टाइम मौजूद है कुछ कुड़ियाँ जिहड़ियां इत्थे आईयां वा, इन्हां कोल जानदे हैं। की नाम तुहाडा? हम मत्था टेकने आए हैं मंदिर में, हम बाबा नानक शाह का दर्शन करने आए हैं। बहुत हमें इंतज़ार होता है इस मेले का। अच्छा, अपना नाम तो दस देना। मेरा नाम मुस्कान है। अच्छा, तो कैसा लग गया इत्थे आके मत्था टेकना? हमें बहुत अच्छा लगता है तो यहाँ आने से मत्था टेकना। बहुत चीज़ें हैं खाने के लिए, हर चीज़ मौजूद होती है, कोई भी मुश्किल नहीं होती है। डॉक्टर साहब तो तुसी इस बारी फिर नहीं लैके आए फोटो शोटो? ਉਹ ਉਸ ਵੇਲੇ ਜੀ ਬਹੁਤ ਉਸ ਵੇਲੇ ਇੱਕ ਸਾਡੇ ਲਈ ਤੇ ਉਹ ਬਹੁਤ ਵੱਡੀ ਗੱਲ ਸੀ, ਕਿਉਂਕਿ ਇਹੋ ਜਿਹੇ ਦੋ ਮੁਲਕਾਂ ਦੇ ਵਿੱਚ ਇਹੋ ਜਿਹੀ ਚੀਜ਼ ਅਸਲ ਦੇ ਵਿੱਚ ਬਣ ਜਾਣੀ ਇਹ ਇੱਕ ਸੁਪਨੇ ਵਰਗਾ ਹੁੰਦਾ ਹੈ ਤੇ ਉਹ ਸੁਪਨਾ ਜਿਹੜਾ ਹੈ ਉਹ ਸੱਚ ਹੋਇਆ ਸੀ। ਔਰ 30 ਸਾਲ ਦੀ ਸਾਡੇ ਬਜ਼ੁਰਗਾਂ ਦੀ, ਭਾਈ ਵਡਾਲਾ ਜੀ ਦੀ ਅਰਦਾਸ ਸੀ ਔਰ ਹਰਬੰਸ ਲਾਲ ਜੀ ਜਿਨ੍ਹਾਂ ਨੇ ਇਹਦੇ ਬਾਰੇ ਸੋਚਿਆ ਪਹਿਲੀ ਵਾਰੀ, ਔਰ ਨਵਜੋਤ ਸਿੱਧੂ ਤੇ ਇਮਰਾਨ ਖਾਨ ਦਾ ਆਪਸੀ ਦੋਸਤ ਹੋਣਾ ਤੇ ਫੈਸਿਲੀਟੇਟਰ ਬਣਨਾ। ਤੇ ਉਹ ਉਸ ਵੇਲੇ ਮੈਨੂੰ ਐ ਸੀ ਵੀ ਜੇ ਮੇਰਾ ਸਬੱਬ ਬਣਦਾ ਪਿਆ, ਕਿਉਂਕਿ ਮੇਰੇ ਲਈ ਤਾਂ ਬਹੁਤ ਸੌਖਾ ਸੀ ਉਸ ਵੇਲੇ, ਕਿਸੇ ਨੇ 30 ਸਾਲ ਪਹਿਲਾਂ ਉਹ ਆਈਡੀਆ ਸੋਚਿਆ ਸੀ ਤੇ ਮੈਂ ਇੱਕ ਧੰਨਵਾਦ ਕਰਨਾ ਚਾਹੁੰਦਾ ਸੀ। ਤੇ ਉਸ ਵੇਲੇ ਮੈਂ ਨਵਜੋਤ ਸਿੱਧੂ ਤੇ ਤੁਹਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਹਨਾਂ ਦੀ ਤਸਵੀਰ ਜਿਹੜੀ ਸੀ ਆਪਣੀ ਗੱਡੀ ਤੇ ਲਾ ਕੇ ਜਿਹੜੀ ਚੈੱਕ ਪੋਸਟ ਆ ਉਹਦੇ ਤੱਕ ਉਸ ਵੇਲੇ ਆਇਆ ਸੀ। ਅੱਛਾ ਜੀ, ਚਲੋ ਜੀ, ਇਹ ਤੇ ਹੋ ਗਿਆ। ਤੇ ਇਹ ਆਪਾਂ ਹੁਣ ਨਾਲ ਦੇਖਦੇ ਹਾਂ। ਇੱਥੇ ਚਿਸ਼ਤੀ ਸਾਹਿਬ ਦਿਖਾ ਲਓ। ਇੱਥੇ ਮੈਂ ਜ਼ਰਾ ਡਾਕਟਰ ਸਾਹਿਬ ਨੂੰ ਪ੍ਰਸ਼ਾਦੇ ਦਾ ਇੱਕ ਸੀਨ ਦਿਖਾ ਦੇਵਾਂ ਤੇ ਮੈਂ ਇੱਧਰ ਆਉਣਾ ਤੇ ਕੀ ਕੁਛ ਹੈ ਇੱਥੇ। ਅੱਛਾ ਡਾਕਟਰ ਸਾਹਿਬ ਦੱਸੋ ਇਹ ਪ੍ਰਸ਼ਾਦੇ ਵਾਲੇ ਕੈਸੇ ਲੱਗੇ ਸਟਾਲ? ਮੈਂ ਕਿਉਂਕਿ ਸਵੇਰੇ 5 ਵਜੇ ਪਹੁੰਚਿਆ ਹਾਂ ਤੇ ਮੈਂ ਹੁਣੇ ਮੱਥਾ ਟੇਕ ਕੇ ਜਦੋਂ ਨਿਕਲਿਆ ਤੇ ਮੈਨੂੰ ਪਤਾ ਲੱਗਾ ਕਿ ਲੰਗਰ ਤੇ ਉਧਰ ਵੀ ਚੱਲਦਾ ਪਿਆ। ਜਦੋਂ ਇਸ ਪਾਸੇ ਆਇਆ ਤੇ ਲੰਗਰ ਦੇ ਵਿੱਚ ਵੀ ਇੱਕ ਜਿਹੜੀ ਡਾਈਵਰਸਿਟੀ ਆਫ ਫੂਡ ਜਿਹਨੂੰ ਕਹਿੰਦੇ ਆ, ਮੈਨੂੰ ਉਹ ਦੇਖਣ ਨੂੰ ਮਿਲੀ ਆ। ਔਰ ਭਾਸ਼ਾ ਦੀ ਡਾਈਵਰਸਿਟੀ ਵੀ ਦੇਖਣ ਨੂੰ ਮਿਲੀ ਆ, ਲੰਗਰ ਦੀ ਡਾਈਵਰਸਿਟੀ ਵੀ ਦੇਖਣ ਨੂੰ ਮਿਲੀ ਆ। ਔਰ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ ਵੀ ਇੰਨੀਆਂ ਭਾਸ਼ਾਵਾਂ ਜਿਹੜੀਆਂ ਆ ਉਹ ਇੱਥੇ ਵੀ ਬੋਲੀਆਂ ਜਾਂਦੀਆਂ ਆ। ਔਰ ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹਦਾ ਦਾਇਰਾ ਇੰਨਾ ਵਿਸ਼ਾਲ ਆ ਕਿ ਮੈਂ ਕਦੇ ਸਿੰਧੀ ਪਰਿਵਾਰਾਂ ਨੂੰ ਮਿਲਿਆ, ਮੈਨੂੰ ਉਹਦੀ ਜਾਣਕਾਰੀ ਜਿਹੜੀ ਪਹਿਲਾਂ ਨਹੀਂ ਸੀ ਵੀ ਬਹੁਤ ਪੰਜਾਬੀਆਂ ਨਾਲੋਂ ਵੀ ਜ਼ਿਆਦਾ ਗਿਣਤੀ ਵਿੱਚ ਜਿਹੜੇ ਸਿੰਧੀ ਪਰਿਵਾਰ ਆ ਉਹ ਇੱਥੇ ਪਹੁੰਚੇ ਆ। ਔਰ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਜਿਨ੍ਹਾਂ ਨੂੰ ਮੈਂ ਸਿੰਧੀ ਭਾਸ਼ਾ ਸਮਝਦਾ ਸੀ ਤੇ ਮੇਰੇ ਕੋਈ ਦੋਸਤ ਸਿੰਧੀ ਬੈਠੇ ਸੀ, ਉਹਨਾਂ ਨੇ ਕਿਹਾ ਵੀ ਇਹ ਸਾਨੂੰ ਵੀ ਸਮਝ ਨਹੀਂ ਆਉਂਦੀ ਪਈ। ਤਾਂ ਇੱਕ ਅਲੱਗ-ਅਲੱਗ ਖਿੱਤਿਆਂ ਦੇ ਲੋਕ ਇੱਥੇ ਆਉਣੇ, ਉਹ ਇੱਕ ਇੰਡੀਆ ਦੇ ਪੰਜਾਬ ਤੋਂ ਇੱਥੇ ਆ ਕੇ ਮੇਰੇ ਲਈ ਉਹ ਨਵੀਂ ਗੱਲ ਸੀ। ਔਰ ਇੱਕ ਜਿਹੜਾ ਇੱਕੋ ਜਿਹਾ ਸੁਨੇਹਾ, ਸਾਡੀਆਂ ਭਾਸ਼ਾਵਾਂ ਚਾਹੇ ਸਮਝ ਨਹੀਂ ਆਉਂਦੀਆਂ ਪਰ ਕਿਤੇ ਨਾ ਕਿਤੇ ਜਿਹੜਾ ਇਹ ਸੁਨੇਹਾ ਆ ਉਹ ਸਾਡਾ ਇੱਕ ਦੂਸਰੇ ਨੂੰ ਇੱਕੋ ਜਿਹਾ ਸੁਨੇਹਾ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ। ਇਹ ਕਾਹਦਾ ਸਟਾਲ ਆ? ਦੇਖੋ ਬੱਚਿਆਂ ਦੀ ਜਿਹੜੀ ਸ਼ਮੂਲੀਅਤ ਆ ਉਹ ਵੀ ਦੇਖ ਕੇ ਬਹੁਤ ਸੋਹਣਾ ਲੱਗਦਾ ਕਿ ਜਿਹੜੇ ਬੱਚੇ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਤੇ ਉਹ ਦੂਰੋਂ ਜਿਹੜੇ ਬੱਚੇ ਆ ਉਹ ਇੱਥੇ ਜਿਹੜਾ ਆ ਉਹ ਪਹੁੰਚੇ ਆ। ਅੱਛਾ ਨਹੀਂ ਜੀ ਯਾਰ। ਅੱਛਾ ਇੱਦਾਂ ਦੇ ਜਿਹੜੇ ਰਸ਼ ਵਾਲੇ ਆ, ਤੁਸੀਂ ਉਧਰੋਂ ਆਏ ਹੋ, ਉੱਥੇ ਵੀ ਐਵੇਂ ਦੇ ਹੁੰਦੇ ਆ? ਹਾਂਜੀ, ਅਲੱਗ-ਅਲੱਗ ਜਿਵੇਂ ਕਿ ਅਲੱਗ-ਅਲੱਗ ਕਿਸੇ ਖਾਸ ਤਿਉਹਾਰ ਤੇ ਦਿਨਾਂ ਤੇ ਇਸੇ ਤਰ੍ਹਾਂ ਦਾ ਮਾਹੌਲ ਹੁੰਦਾ ਆ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਅਲੱਗ-ਅਲੱਗ ਭਾਸ਼ਾਵਾਂ ਜਿਹੜੀਆਂ ਨੇ, ਡਾਈਵਰਸਿਟੀ ਜਿਹੜੀ ਹੈ, ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਆਉਂਦੇ ਹਾਂ ਤਾਂ ਉੱਥੇ ਸਾਨੂੰ ਇੱਥੇ ਜਿਹੜੀ ਨਵੀਂ ਚੀਜ਼ ਹੈ ਉਹ ਇੱਥੋਂ ਦੀ ਸਿੰਧੀ ਬੋਲੀ ਔਰ ਕੁਛ ਹੋਰ ਖਿੱਤੇ ਦੀਆਂ ਬੋਲੀਆਂ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ, ਉਹ ਮੇਰੇ ਲਈ ਇੱਥੇ ਵਾਕਈ ਜਿਹੜੀ ਹੈ ਨਵੀਂ ਚੀਜ਼। ਔਰ ਛੋਟੇ ਬੱਚੇ ਮੇਰੇ ਲਈ, ਤੇ ਮੈਨੂੰ ਇਹ ਬਹੁਤ ਸੋਹਣੀ ਗੱਲ ਲੱਗੀ ਬਈ ਆਪਣੇ ਮਾਂ ਦੀ ਬੋਲੀ ਉਹ ਬੋਲਦੇ ਪਏ ਆ, ਚਾਹੇ ਉਹ ਮੇਰੇ ਸਮਝ ਨਹੀਂ ਆਉਂਦੀ ਪਈ। ਤਾਂ ਜਿੱਥੇ ਇਹੋ ਜਿਹਾ ਜਜ਼ਬਾ ਜਿਹੜਾ ਜਿਉਂਦਾ ਰਹਿੰਦਾ ਆ, ਉੱਥੇ ਹੀ ਪੁਸ਼ਤ ਦਰ ਪੁਸ਼ਤ ਜਿਹੜੀਆਂ ਕਹਾਣੀਆਂ ਨੇ, ਇਤਿਹਾਸ ਚੱਲਦੀਆਂ ਰਹਿੰਦੀਆਂ ਨੇ ਤੇ ਉਹ ਜਿਹੜਾ ਖਿੱਤਾ ਆ ਉਹ ਬਹੁਤ ਸੇਫ ਰਹਿੰਦਾ ਆ, ਉਹ ਇੱਕ ਪਛਾਣ ਨੂੰ ਲੈ ਕੇ। ਇਹ ਇੱਕ ਚੰਗਾ ਸਬੱਬ ਬਣਿਆ ਜੀ। ਬਹਰਾਲ ਜੀ ਡਾਕਟਰ ਸਾਹਿਬ ਆਏ ਆ। ਡਾਕਟਰ ਸਾਹਿਬ ਨੂੰ ਹੁਣ ਮੈਂ ਪ੍ਰਸ਼ਾਦਾ ਇੱਧਰ ਦਿਖਾਉਣ ਲੱਗਾ। ਤੁਹਾਨੂੰ ਪਤਾ ਮੇਰੀ ਆਦਤ ਤਾਂ ਪ੍ਰਸ਼ਾਦਾ ਮੈਂ ਹਰ ਸਾਰੇ ਜਾ ਕੇ ਚੱਖਦਾ, ਕੋਈ ਐਸਾ ਪ੍ਰਸ਼ਾਦਾ ਨਹੀਂ ਜਿਹੜਾ ਮੈਂ ਛੱਡਦਾ ਹੋਵਾਂ। ਮੈਂ ਉੱਧਰ ਜਾ ਕੇ ਹੁਣ ਸਾਰਾ ਕੁਝ ਇੱਥੇ ਚੱਖਾਂਗੇ ਵੀ, ਦੇਖਾਂਗੇ ਵੀ ਕਿਹੜੀ ਸ਼ੈ ਆ ਤੇ ਕੋਸ਼ਿਸ਼ ਕਰਾਂਗੇ ਸਾਰੀ ਖਾ ਵੀ ਲਈਏ। ਆਓ ਜੀ ਡਾਕਟਰ ਸਾਹਿਬ ਜੀ। ਸਰ ਅੱਛਾ ਇੱਧਰੋਂ ਆ ਬਾਬਾ ਜੀ ਵੀ ਇੱਕ ਆਏ। ਬਾਬਾ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਦਲਬੀਰ ਸਿੰਘ ਹੈ ਜੀ। ਕਿੱਥੋਂ ਆਏ ਹੋ? ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਤੋਂ। ਅੱਛਾ, ਤੇ ਪਹਿਲੇ ਵੀ ਕਦੀ ਆਏ ਹੋ ਕਿ ਨਹੀਂ? ਮੈਂ ਪਹਿਲੀ ਵਾਰੀ ਆ ਰਿਹਾ ਜੀ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਤੇ ਬਾਬੇ ਦੇ ਦਰ ਤੇ ਆਏ ਤੇ कैसा ਲੱਗਿਆ? ਮੈਂ ਕਿਹਾ ਜੀ ਬਹੁਤ ਮੌਜਾਂ ਲੱਗੀਆਂ, ਬਹੁਤ ਖੁਸ਼ੀ ਹੋਈ ਵੇਖ ਕੇ, ਬਹੁਤ ਸੰਗਤ ਹੈ। ਔਰ ਪਾਕਿਸਤਾਨ ਜਿਹੜੀ ਹੈ ਬਹੁਤ ਆਪਣੇ ਸਾਨੂੰ ਇਸਤਮਾਨ ਦੇ ਰਹੇ ਆ। ਬਹੁਤ
ਖੁਸ਼ ਹੋ ਕੇ ਮਿਲ ਰਹੇ ਹਾਂ। ਔਰ ਇੱਥੇ ਬਾਬੇ ਦੇ ਘਰ ਵਿੱਚ ਕੋਈ ਸਾਨੂੰ ਖਾਣ ਪੀਣ ਦੀ ਕੋਈ ਕਮੀ ਨਹੀਂ, ਰਹਿਣ ਬਹਿਣ ਦੀ, ਖਾਣ ਪੀਣ ਦੀ ਕਿਸੇ ਚੀਜ਼ ਦੀ ਕੋਈ ਕਮੀ नहीं आई है। महाराज की बरकरार वाला बहुत आनंद आ रहा है। पापड़ लेके आई हूँ, तो आप देख सकते हैं कि यहाँ पे अटूट भंडारा चलता रहता है 24 घंटे। यहाँ पे कोई खोट नहीं है और यहाँ पे हर धर्म के लोग, हर जात के लोग आ सकते हैं। एक वाहिद दर है धर्म गुरु नानक का, यहाँ पे किसी को भी मना नहीं है। किसी भी मज़हब का बंदा यहाँ पे आ सकता है, कोई भेदभाव गुरु नानक ने हमें नहीं सिखाया। वाहिगुरु जी का खालसा, वाहिगुरु जी की फतेह। हाँ जी। हाँ बेटा, ਤੁਸੀਂ ਕੀ ਲਿਆਏ थे, ਕੀ ਖਾ ਰਹੇ ਹੋ? हम मैक्रोनी खा रहे हैं अच्छा, जेडी अभी जेडू मैं देख रहा हूँ मैक्रोनी खा रहे थे। क्योंकि ये लंगर चल रहा है, कोई भी कोई चीज़ खा सकता है यहाँ पे। मैक्रोनी मुझे वैसे पसंद है। ठीक है। सिंध दे नाल। अच्छा जी। ਤੇ ਮੱਥਾ ਟੇਕ ਲਿਆ, ਕੀ ਕੁਛ ਕੀਤਾ ਇੱਥੇ ਆਏ ਹੋ ਜਦੋਂ ਦੇ? नितनेम किया है, नितनेम किया है और सेवा की है। फिलहाल तो अभी सच्चा सौदा से वापस आए। अच्छा जी। ਪ੍ਰਸ਼ਾਦੇ ਵੱਲ ਆਏ ਹੋਏ ਹੋ ਤਾਂ ਕੀ ਕੁਛ ਇੱਥੋਂ ਖਾਦਾ ਹਲੇ ਤੇ ਹੋਰ ਕੀ ਖਾਣਾ? इधर सब कुछ मिलता है, ਅੱਛਾ सब कुछ। ਨਹੀਂ ਤੁਸੀਂ ਕੀ ਖਾਦਾ? ਮਿਲ ਤੇ ਸਾਰਾ ਕੁਝ ਰਿਹਾ। मैं चाय ज़्यादा। ਅੱਛਾ ਚਲੋ। ਤੁਸੀਂ ਦੇਖ ਰਹੇ ਹੋ ਪਿੱਛੇ ਬੜੀ ਲੰਮੀ ਲਾਈਨ ਲੱਗੀ ਹੋਈ ਆ, ਯਾਨੀ ਇਹ ਨਹੀਂ ਹੈਗਾ ਕਿ ਕੋਈ 2-4 ਲੋਕ ਹੀ ਆ। ਆਹ ਦਿਖਾਓ ਜੀ ਜ਼ਰਾ ਚਿਸ਼ਤੀ ਸਾਹਿਬ, ਕਿੱਡੀ ਲੰਮੀ ਲਾਈਨ ਆ ਔਰ ਇਹ ਇੱਕ ਪਾਸੇ ਦੀ ਆ। ਅੱਛਾ, ਪੂਰਾ ਇੱਦਾਂ ਹੀ ਇੱਥੇ ਹਰ ਪਾਸੇ ਬਾਜ਼ਾਰ ਲੱਗਿਆ ਹੋਇਆ, ਬਾਜ਼ਾਰ ਸਜਿਆ ਹੋਇਆ ਵਾ ਇੱਥੇ ਗੁਰੂ ਦੇ ਲੰਗਰ ਦਾ, ਤੇ ਹਰ ਪਾਸੇ ਇੱਦਾਂ ਹੀ ਰਸ਼ ਆ। ਯਾਨੀ ਕੋਈ ਪਾਸਾ ਐਸਾ ਨਹੀਂ ਹੈਗਾ ਕਿ ਜਿੱਥੇ ਰਸ਼ ਨਾ ਹੋਵੇ, ਤੇ ਲੋਕੀ ਆਉਂਦੇ ਆ, ਜ਼ਾਹਿਰ ਆ ਕੇ ਖਾਂਦੇ ਆ, ਤੇ ਯਾਨੀ ਐਸਾ ਗੁਰੂ ਦਾ ਲੰਗਰ ਜਿਹੜਾ ਵਾ ਚੱਲਦਾ ਰਹਿੰਦਾ। ਫਿਰ ਇਹ ਨਹੀਂ ਕੋਈ ਇੱਕ ਸ਼ੈਅ ਦੇ ਵਿੱਚ ਹਰ ਸ਼ੈਅ ਲੱਭ ਜਾਂਦੀ ਹੈ ਇੱਥੇ। ਕੁਝ ਹੁੰਦਾ ਨਾ ਕਿ ਕਿਤੇ ਇਕੱਲੇ ਚੌਲ ਹੁੰਦੇ ਆ ਜਾਂ ਕੁਝ ਹੋਰ ਹੁੰਦਾ, ਇੱਥੇ ਤੇ ਜਿਹੜਾ ਵੀ ਬਾਬੇ ਦਾ ਮੰਨਣ ਵਾਲਾ ਆਉਂਦਾ ਆਪਣੀ ਮਰਜ਼ੀ ਨਾਲ ਕੁਛ ਨਾ ਕੁਛ ਇੱਥੇ ਆ ਕੇ ਲਾਉਂਦਾ ਤੇ ਉਹੀ ਕੁਛ ਦਿਖਾਉਂਦਾ। ਤੁਸੀਂ ਕੀ ਖਾਧਾ? आई एम नॉट पंजाबी, पंजाबी नहीं हूँ मैं। ਅੱਛਾ ਸਿੰਧੀ। ਹਾਂ ਹਾਂ, ਸਿੰਧੀ ਜੀ ਦੱਸ ਦਿਓ ਕੀ ਖਾਧਾ? मैक्रोनी लेने हैं अभी तो। ਅੱਛਾ, ਮੈਂ ਜਿਹੜਾ ਵੀ ਦੇਖ ਰਿਹਾ ਖਾਸ ਕਰ ਖਵਾਤੀਨ ਜਿਹੜੀ ਉਹ ਮੈਕਰੋਨੀ ਵਾਲੇ ਪਾਸੇ ਹੀ ਆ ਰਹੀਆਂ ਜੀ, ਕੀ ਖਾਸ ਵਜ੍ਹਾ? क्योंकि वो बहुत टेस्टी होती है तभी आते हैं। सारे वहीं पे ही हैं, सारे स्टॉल्स पे खाली खाली यहाँ पे भरे हुए होते हैं। बेटा रास्ता दे थोड़ा जिहा, चलाओ। मुक्की गई। Bye.